ਜੀ। ਅਗਲੀ ਖ਼ਬਰ ਵੱਲ ਚਲੀਏ ਤੇ ਚਾਈਨਾ ਦਾ ਜਿਹੜਾ ਡਿਫੈਂਸ ਮਿਨਿਸਟਰ ਆ, ਉਹ ਹੁਣ ਕਾਫ਼ੀ ਦਿਨਾਂ ਤੋਂ ਮਿਸਿੰਗ ਆ। ਕਹਿੰਦੇ ਅੰਡਰ ਇਨਵੈਸਟੀਗੇਸ਼ਨ ਆ ਕਰਪਟ ਪ੍ਰੈਕਟਿਸਿਸ ਦੇ ਲਈ। ਸੋ ਚਾਈਨਾ ਵਾਲੇ ਜਦੋਂ ਬੰਦੇ ਨੂੰ ਫੜਦੇ ਆ, ਫਿਰ ਉਹ ਲੁਕੋ ਦਿੰਦੇ ਆ। ਆਪਾਂ ਅਲੀ ਬਾਬਾ ਦਾ ਜਿਹੜਾ ਹੈਡ ਆ, ਉਹਦੇ ਬਾਰੇ ਵੀ ਦੇਖਿਆ ਸੀ ਵੀ ਕਿਸ ਤਰ੍ਹਾਂ ਉਹ ਕਿੰਨੇ ਮਹੀਨੇ ਲੁਕਿਆ ਰਿਹਾ। ਜਿਹੜੀ ਲੀ ਦੀ ਇਨਵੈਸਟੀਗੇਸ਼ਨ ਆ ਉਹਦੇ 'ਚ ਇਹ ਹੋਇਆ ਵੀ ਉਸਨੇ ਜੋ ਮਿਲਟਰੀ ਇਕੁਇਪਮੈਂਟ ਬਾਈ ਕੀਤਾ ਸੀ ਉਹ ਜਿਹੜਾ ਆ ਉਹਦੇ ਵਿੱਚ ਜਾਂ ਤਾਂ ਪੈਸੇ ਲਏ ਆ ਜਾਂ ਡਿਫਾਲਟ ਹੈਗਾ ਆ। ਉਸਨੇ ਇੱਕ 2017 ਤੋਂ ਲੈ ਕੇ 2022 ਤੱਕ ਇੱਕ ਪ੍ਰੋਕਿਊਰਮੈਂਟ ਜੋ ਯੂਨਿਟ ਆ ਮਿਲਟਰੀ ਦਾ, ਉਸ ਨੂੰ ਹੈਡ ਕੀਤਾ ਸੀ। ਸੋ 2 ਲੋਕ ਜੋ ਡਾਇਰੈਕਟਲੀ ਇਨਵੋਲਵ ਆ ਉਹਦੇ ਵਿੱਚ, ਉਹਨਾਂ ਦੀ ਵੀ ਇਹਦੇ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਰਿਊਟਰਸ ਨੇ ਇਹ ਕਿਹਾ ਆ ਵੀ ਐਲੀਗੇਸ਼ਨਸ ਜੋ ਲੀ ਆ ਉਹਦੇ ਅਗੇਂਸਟ ਹੈਗੇ ਆ। ਇੰਟਰਵਿਊਜ਼ ਕੀਤੀਆਂ ਲੋਕਾਂ ਦੇ ਨਾਲ, ਹੋਰ ਚਾਈਨੀਜ਼ ਪੋਲੀਟੀਕਲ ਤੇ ਡਿਫੈਂਸ ਲੀਡਰਸ ਦੇ ਨਾਲ। ਚਾਈਨਾ ਦੇ ਫੋਰਨ ਮਿਨਿਸਟਰ ਦੇ ਸਪੋਕਸਵੂਮਨ ਨੇ ਕਿਹਾ ਵੀ ਉਹ ਮੈਂ ਇੱਦਾਂ ਦੀ ਸਿਚੁਏਸ਼ਨ ਤੋਂ ਅਵੇਅਰ ਨਹੀਂ ਹੈਗੀ ਆ। ਸਟੇਟ ਕਾਉਂਸਲ ਤੇ ਡਿਫੈਂਸ ਮਿਨਿਸਟਰੀ ਨੇ ਵੀ ਕੋਈ ਇੱਦਾਂ ਦੀਆਂ ਜਿਹੜੀਆਂ ਕਾਲਸ ਆ ਉਹ ਰਿਟਰਨ ਨਹੀਂ ਕੀਤੀਆਂ। ਫਾਈਨੈਂਸ਼ੀਅਲ ਟਾਈਮਜ਼ ਨੇ ਰਿਪੋਰਟ ਕੀਤਾ ਹੈਗਾ ਵੀ ਯੂਐਸ ਆਫੀਸ਼ੀਅਲ ਤੇ ਯੂਐਸ ਗਵਰਨਮੈਂਟ ਬਿਲੀਵ ਕਰਦੀ ਆ ਵੀ ਲੀ ਨੂੰ ਅੰਡਰ ਇਨਵੈਸਟੀਗੇਸ਼ਨ ਪਲੇਸ ਕੀਤਾ ਗਿਆ ਹੈਗਾ। ਵਾਲ ਸਟਰੀਟ ਜਰਨਲ ਨੇ ਵੀ ਕਿਹਾ ਆ ਵੀ ਜੋ ਬੀਜਿੰਗ ਆ ਉਹ ਇਸ ਤੋਂ ਝੂਠ ਬੋਲ ਰਿਹਾ ਹੈ ਜਾਂ ਇਹਦੇ ਬਾਰੇ ਚੁੱਪੀ ਧਾਰੀ ਬੈਠਾ ਹੈਗਾ ਵੀ ਇਸ ਟਾਈਮ ਦੇ ਉੱਤੇ ਜਿਹੜਾ ਡਿਫੈਂਸ ਮਿਨਿਸਟਰ ਆ ਉਹ ਕਿੱਥੇ ਹੈਗਾ। ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਇਮੀਡੀਏਟਲੀ ਰਿਸਪੌਂਡ ਨਹੀਂ ਕੀਤਾ ਇਸ ਜੋ ਮੀਡੀਆ ਰਿਪੋਰਟਸ ਆ ਰਹੀਆਂ। ਪਰ ਯੂਐਸ ਦੀ ਜੋ ਇੰਟੈਲੀਜੈਂਸ ਆਫੀਸ਼ੀਅਲਸ ਆ ਉਹ ਸਾਰੇ ਬਿਲੀਵ ਕਰਦੇ ਆ ਵੀ ਲੀ ਨੂੰ ਅੰਡਰ ਇਨਵੈਸਟੀਗੇਸ਼ਨ ਕਰਪਸ਼ਨ ਚਾਰजेस ਤੇ ਰੱਖਿਆ ਗਿਆ ਹੈਗਾ। ਯੂਐਸ ਦੇ ਐਂਬੈਸਡਰ ਜਾਪਾਨ ਨੂੰ ਰਹਿਮ ਇਮੈਨੂਅਲ ਉਹਨਾਂ ਨੇ ਵੀ ਐਕਸ ਜੋ ਪਹਿਲਾਂ ਟਵਿੱਟਰ ਸੀ ਉਹਦੇ ਉੱਤੇ ਕੁਐਸਚਨ ਪਾਇਆ ਹੈਗਾ ਆ ਵੀ ਲੀ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ ਜਾਂ ਕਿੱਥੇ ਰੱਖਿਆ ਗਿਆ ਹੈਗਾ ਆ। ਸੋ ਲਾਸਟ ਟਾਈਮ ਕਹਿੰਦੇ ਬੀਜਿੰਗ ਦੇ ਵਿੱਚ ਲੀ ਨੂੰ ਦੇਖਿਆ ਗਿਆ ਸੀ ਅਗਸਤ 29 ਨੂੰ। ਇੱਕ ਸਪੀਚ ਉਹਨਾਂ ਨੇ ਦਿੱਤਾ ਸੀ ਸਿਕਿਉਰਿਟੀ ਫੋਰਮ ਦੇ ਉੱਤੇ ਵਿਦ ਅਫਰੀਕਨ ਨੇਸ਼ਨਸ ਦੇ। ਸੋ ਸਤੰਬਰ 3 ਤੱਕ ਜਿਹੜੀ ਲੀ ਆ ਉਹਦੀ ਵਿਜ਼ਿਟ ਹੋਣੀ ਸੀ ਡਿਫੈਂਸ ਮਿਨਿਸਟਰ ਦੀ ਵੀਅਤਨਾਮ ਨੂੰ, ਉਹ ਕੈਂਸਲ ਕਰ ਦਿੱਤੀ ਗਈ। ਸੋ ਜੇ ਹੁਣ ਕਾਮਰੇਡਾਂ ਦੇ ਮੁਲਕ ਦਾ ਡਿਫੈਂਸ ਮਿਨਿਸਟਰ ਹੀ ਅੰਦਰ ਕੀਤਾ ਆ ਉਹਨੇ, ਤੇ ਹੁਣ ਦੇਖਦੇ ਹਾਂ ਉੱਥੇ ਸਿਚੁਏਸ਼ਨ ਕੀ ਬਣਦੀ ਹੈ। ਮਿਲਟਰੀ ਪ੍ਰੋਕਿਉਰਮੈਂਟ ਦੇ ਵਿੱਚ ਕਹਿੰਦੇ ਵੀ ਹੋਈ ਹੈ ਧਾਂਦਲੀ ਕਿਤੇ ਨਾ ਜੀ ਕਿਤੇ। ਕਹਿੰਦੇ ਵੀ ਇਹ ਇਦਾਂ ਦਾ ਸਟੈਪ ਚੱਕਦੇ ਨਹੀਂ ਆ। ਉਹਨਾਂ ਦੀ ਜਿਹੜੀ ਮਿਲਟਰੀ ਪ੍ਰੋਕਿਉਰਮੈਂਟ ਦਾ ਯੂਨਿਟ ਆ, ਉਹਨਾਂ ਨੇ ਬੜਾ ਹੀ ਅਨਯੂਜੂਅਲ ਸਟੈਪ ਚੱਕਿਆ ਸੀ। ਨੋਟਿਸ ਇਸ਼ੂ ਕਰਤਾ ਕਲੀਨ ਅਪ ਕਰਨ ਦੇ ਲਈ ਬਿਡਿੰਗ ਪ੍ਰੋਸੈਸ ਨੂੰ। ਸੋ ਜਿੱਦਾਂ ਰਫੇਲ ਡੀਲ ਦਾ, ਬੋਫਰਸ ਦਾ, ਤੇ ਉਹ ਰੌਲਾ ਉੱਥੇ ਪੈਂਦਾ ਰਿਹਾ ਨਾ ਵੀ ਕਿੱਦਾਂ ਜੀ ਇਹਨਾਂ ਨੇ ਚੀਜ਼ਾਂ ਜਿਹੜੀਆਂ ਲਈਆਂ ਆ ਜਾਂ ਉਹ ਕੀ ਕੀਤਾ ਆ। ਸੋ ਸਮਹਾਓ ਉੱਦਾਂ ਦੀ ਹੀ ਕਰਪਸ਼ਨ, ਬਰਾਈਬਰੀ ਜਾਂ ਉੱਦਾਂ ਦੀਆਂ ਚੀਜ਼ਾਂ, ਇਰਰੈਗੂਲੈਰਿਟੀਜ਼ ਇਹਨਾਂ ਨੇ ਪ੍ਰੋਸੈਸ ਦੇ ਵਿੱਚ ਪਾਈਆਂ ਆ। ਤੇ ਚੀਨ ਵਾਲੇ ਇਹ ਪਬਲਿਕਲੀ ਮੰਨ ਰਹੇ ਆ। ਇਹ ਇੱਕ ਬੜੀ ਵੱਡੀ ਜਿਹੜੀ ਇਸ ਟਾਈਮ ਗੱਲ ਆ। ਕਹਿੰਦੇ ਵੀ ਅਕਤੂਬਰ 2017 ਤੋਂ ਅਕਤੂਬਰ 2022 ਦੇ ਦਰਮਿਆਨ ਜਿਹੜੀ ਮਿਲਟਰੀ ਪ੍ਰੋਕਿਉਰਮੈਂਟਸ ਹੋਈਆਂ ਆ, ਉਸ ਨੂੰ ਕਲੀਨ ਅਪ ਕਰਨ ਦੇ ਲਈ ਇਹ ਹੁਣ ਸਾਰਾ ਕੁਝ ਕੀਤਾ ਜਾ ਰਿਹਾ ਆ। 2 ਸੀਨੀਅਰ ਮਿਲਟਰੀ ਦੇ ਅਧਿਕਾਰੀ ਨੂੰ ਜਦ ਪੁੱਛਿਆ ਗਿਆ ਤਾਂ ਕਹਿੰਦੇ ਵੀ ਸਾਨੂੰ ਕੁਝ ਨਹੀਂ ਪਤਾ, ਅਸੀਂ ਪਬਲਿਕਲੀ ਤਾਂ ਇਸ ਬੰਦੇ ਨੂੰ ਹਾਲ ਦੀ ਘੜੀ ਨਹੀਂ ਦੇਖਿਆ ਹੈਗਾ। ਸਟ੍ਰੈਟੇਜਿਕ ਸਪੋਰਟ ਫੋਰਸ ਦਾ ਇਸ ਨੂੰ ਡਿਪਟੀ ਕਮਾਂਡਰ ਲਾਇਆ ਗਿਆ ਸੀ 2016 ਦੇ ਵਿੱਚ। ਲੀ ਨੂੰ ਇਹ ਇੱਕ ਬੜੀ ਉਹਨਾਂ ਦੀ ਟੌਪ ਲੈਵਲ ਬਾਡੀ ਆ ਮਿਲਟਰੀ ਦੇ ਜਿਹੜੇ ਉਹ ਖੇਤਰ ਦੇ ਵਿੱਚ, ਜਿਹੜੀ ਸਪੇਸ ਤੇ ਜਿਹੜੀ ਸਾਈਬਰ ਵਾਰਫੇਅਰ ਦੇ ਵਿੱਚ ਅੱਗੇ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਹੁਣ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਆ। ਯੂਐਸ ਨੇ ਲੀ ਸ਼ੈਂਕਫੀ ਦੇ ਉੱਤੇ 2018 ਦੇ ਵਿੱਚ ਹੀ ਸੈਂਕਸ਼ਨਸ ਜਿਹੜੀਆਂ ਲਗਾ ਦਿੱਤੀਆਂ ਸੀ, ਕਿਉਂਕਿ ਉਸ ਨੇ ਰਸ਼ੀਆ ਤੋਂ ਇੱਕ ਕਾਫੀ ਜਿਹੜੇ ਹਥਿਆਰ ਆ ਉਸ ਟਾਈਮ ਦੇ ਉੱਤੇ ਖਰੀਦੇ ਸੀਗੇ ਵੈਪਨ ਪਰਚੇਜ਼ਸ ਨੂੰ ਲੈ ਕੇ। ਜੀ ਬੀਜਿੰਗ ਵਾਲੇ ਵਾਰ-ਵਾਰ ਕਹਿ ਰਹੇ ਸੀ ਵੀ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਡ੍ਰੌਪ ਕੀਤਾ ਜਾਣਾ ਚਾਹੀਦਾ ਹੈਗਾ ਬਿਟਵੀਨ ਦਾ ਚਾਈਨੀਜ਼ ਤੇ ਯੂਐਸ ਮਿਲਟਰੀ ਦੇ ਵਿੱਚ। ਯੂਐਸ ਦੇ ਡਿਫੈਂਸ ਸੈਕਟਰੀ ਲਾਇਡ ਆਸਟਨ ਨੇ ਲੀ ਦੇ ਨਾਲ ਗੱਲਬਾਤ ਵੀ ਕੀਤੀ ਸੀ ਡਿਫੈਂਸ ਕਾਨਫਰੰਸ ਜਦੋਂ ਸਿੰਗਾਪੁਰ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਹੋਈ ਸੀ। ਤੇ ਕਹਿੰਦੇ ਪਈ ਬਾਲੀ ਉਹ ਵੀ ਵਧੀਆ ਸਤਿ ਸ੍ਰੀ ਅਕਾਲ ਹੀ ਬੁਲਾ ਹੋਈ ਸੀ, ਅੱਗੇ ਗੱਲਬਾਤ ਨਹੀਂ ਸੀ ਹੋਈ ਕੋਈ ਬਾਲੀ ਵਧੀਆ ਨਹੀਂ ਹੋਈ ਸੀ ਜਾਂ ਉਹ ਨਾ ਹੀ ਕਰ ਗਏ ਸੀਗੇ ਉਦੋਂ। ਹੁਣ ਇਹ ਨਹੀਂ ਪਤਾ ਵੀ ਉਦੋਂ ਨਾ ਕਰਨ ਦੇ ਪਿੱਛੇ ਕਾਰਨ ਇਹ ਸੀਗਾ ਵੀ ਸ਼ੈਂਗਫੂ ਹੋਣੀ ਕਿਤੇ ਅਮਰੀਕਾ ਦੀ ਉਹਨਾਂ ਨੇ ਅਸਾਈਲਮ ਨਾ ਅਪਲਾਈ ਕਰਨਾ ਹੋਵੇ ਵੀ ਕਿਤੇ ਇੱਧਰ ਨੂੰ ਮੈਨੂੰ ਲੈ ਜਾਓ। ਹੁਣ ਬੰਦਾ ਵਿਚਾਰਾ ਉਹਨਾਂ ਨੇ ਉਹ ਚੱਕਿਆ ਪਿਆ ਆ, ਗਾਇਬ ਕੀਤਾ ਕਾਮਰੇਡਾਂ ਨੇ।